अस्सलाम वालेकुम नाजरीन, भुलेखा टीवी ਦੇ ਨਾਲ मैं आजम तौकीर। नाजरीन, एक मुंडा है वो अपनी जिस्म ਦੀ ਭੁੱਖ ਮਿਟਾਉਣ ਲਈ ਫੁਆਸ਼ੀ ਦੇ ਅੱਡੇ ਤੇ ਜਾਂਦਾ ਹੈ। ਉੱਥੇ ਜਾ ਕੇ ਕੁੜੀ ਬੁੱਕ ਕਰਦਾ ਹੈ ਤੇ ਕਮਰੇ ਚਲਾ ਜਾਂਦਾ ਹੈ। ਜਦੋਂ ਉਹ ਕਮਰੇ ਜਾਂਦਾ, ਜਿਹੜੀ ਉਹਨੇ ਕੁੜੀ ਬੁੱਕ ਕੀਤੀ ਸੀ ਉਹ ਬੁੱਕ ਰੋ ਰਹੀ ਸੀ। ਉਹ ਬੜਾ ਹੈਰਾਨ ਹੋ ਜਾਂਦਾ ਹੈ कि मैं किहड़ी मुसीबत नूं पै गया, मैं तो पैसे दिते ने अपना काम करन लई आया। कुड़ी रोई जाती है। खैर वो पुछदा खैरियत है। वो कुड़ी दसदी है कि तू जो करना है वो कर, तू पैसे दिते ने, लेकिन मेरा एक निक्का जिहा काम है वो कर दे। की काम है? मेरा एक खत है, मैं तेनों पता है लिख के देनी है, उस पते तक पहुँचा दे। तेरा बड़ा वड्डा एहसान होवेगा मेरे उत्ते। ਉਹਨੂੰ ਰੱਬ ਤੇ ਰਸੂਲ ਦੇ ਵਾਸਤੇ ਦਿੰਦੀ ਹੈ। ਅਖੀਰ ਉਹਨੂੰ ਮਾਂ ਦਾ ਵਾਸਤਾ ਦਿੰਦੀ ਹੈ ਕਿ ਆਪਣੀ ਮਾਂ ਦਾ ਸਦਕਾ ਸਮਝ ਕੇ ਮੇਰਾ ਇਹ ਖਤ ਜਿਹੜਾ ਨੇ ਇਸ ਐਡਰੈਸ ਤੱਕ ਪਹੁੰਚਾ ਦੇ, ਮੈਂ ਕਿਆਮਤ ਤੱਕ ਤੇਰੀ ਇਹਸਾਨ ਮੰਦ ਰਵਾਂਗੀ। ਇਹ ਸਟੋਰੀ ਕੀ ਹੈ, ਇਹ ਕਹਾਣੀ ਕੀ ਹੈ, ਇਹਦੇ ਪਿੱਛੇ ਦੁਖਾਂਤ ਕੀ ਹੈ, ਇਹ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗਾ ਵਾਂ। ਇਹ ਕਹਾਣੀ ਹੈ ਜਨਾਬੇ ਲਈ ਇੱਕ ਮੁਹੱਬਤ ਦੀ ਔਰ ਉਸ ਮੁਹੱਬਤ ਦੇ ਅੰਜਾਮ ਦੀ। ਸ਼ੇਖੂਪੁਰਾ ਸ਼ਹਿਰ ਦਾ ਇੱਕ ਇਲਾਕਾ ਜੀ ਰਹਿਮਾਨਪੁਰਾ, ਉੱਥੋਂ ਦਾ ਇੱਕ ਰਿਹਾਇਸ਼ੀ ਹੈ ਮੁਹੰਮਦ ਸ਼ਫੀਕ ਉਹਦਾ ਨਾਂ ਹੈ ਔਰ ਬੀਵੀ ਉਹਦੀ ਦਾ ਨਾਂ ਹੈ ਮਦੀਹਾ। ਉਹਨਾਂ ਕੋਲ ਜੋੜੇ ਕੋਲ ਇੱਕ ਧੀ ਤੇ ਇੱਕ ਪੁੱਤਰ ਹੈ। ਪੁੱਤਰ ਵੱਡਾ ਵੇ ਤੇ ਧੀ ਜਿਹੜੀ ਉਹ ਨਿੱਕੀ ਹੈ। ਧੀ ਦਾ ਨਾਂ ਹੈਗਾ ਅਰੂਜ, ਪੁੱਤਰ ਦਾ ਨਾਂ ਹੈ ਅਬਦੁਰਰਹਿਮਾਨ। ਅਰੂਜ ਜਿਹੜੀ ਹੈ ਉਹ 18 ਵਰਿਆਂ ਦੀ ਹੈ। ਹੁਣ ਇੱਕ ਤਾਂ ਮਸਲਾ ਇਹ ਵੇ ਕਿ ਸਾਡੇ ਬੱਚਿਆਂ ਕੋਲ ਹੁਣ ਸ਼ੁਰੂ ਤੋਂ ਲੈ ਕੇ ਅਸੀਂ ਮੋਬਾਈਲ ਦੀ ਲੱਤ 'ਚ ਉਹਨਾਂ ਨੂੰ ਮੁਬਤਲਾ ਕਰ ਦਿੰਦੇ ਹਾਂ ਔਰ ਫਿਰ ਜ਼ਰੂਰਤ ਸਮਝ ਕੇ ਅਸੀਂ ਉਹਨਾਂ ਨੂੰ ਚੁੱਪ ਕਰਕੇ ਦੇ ਦਿੰਦੇ ਹਾਂ। ਖੈਰ ਅਰੂਜ ਜਿਹੜੀ ਹੈ ਉਹਦੀ ਸੋਸ਼ਲ ਮੀਡੀਆ 'ਤੇ ਇੱਕ ਉਸਮਾਨ ਨਾਮੀ ਮੁੰਡੇ ਨਾਲ ਗੱਪਸ਼ਪ ਹੋ ਜਾਂਦੀ ਹੈ। ਉਹ ਗੱਪਸ਼ਪ ਤੋਂ ਜਦੋਂ ਗੱਲ ਵੱਧਦੀ ਹੈ ਤੇ ਦੋਸਤੀ ਹੋ ਜਾਂਦੀ ਹੈ, ਦੋਸਤੀ ਤੋਂ ਗੱਲ ਵੱਧਦੀ ਹੈ ਤੇ ਗੱਲ ਮੁਹੱਬਤ ਤੀਕਰ ਪਹੁੰਚ ਜਾਂਦੀ ਹੈ। ਹੁਣ ਗੱਲ ਇਸ ਤੋਂ ਵੀ ਅੱਗੇ ਵਧਣੀ ਸੀ। ਸਾਰੀ ਬਾਤ ਇਹ ਮੁਹੱਬਤ ਹੋ ਚੁੱਕੀ ਸੀ ਜੋੜੇ ਨੂੰ ਆਪਸ ਵਿੱਚ। ਅਤੇ ਅਰੂਜ ਜਿਹੜੀ ਹੈ ਉਹ ਘਰੋਂ ਨਿਕਲ ਕੇ ਅਤੇ ਉਸ ਉਸਮਾਨ ਨਾਮੀ ਮੁੰਡੇ ਨੂੰ ਮਿਲਣਾ ਜੁਲਣਾ ਸ਼ੁਰੂ ਹੋ ਜਾਂਦੀ ਹੈ। ਉਹ ਜਦੋਂ ਵੀ ਘਰੋਂ ਜਾਂਦੀ ਹੈ, ਆਪਣੀ ਇੱਕ ਉਹਦੀ ਸਹੇਲੀ ਸੀ ਨਿਮਰਾ, ਉਹਦਾ ਉਹ ਬਹਾਨਾ ਕਰ ਲਾਉਂਦੀ ਕਿ ਮੈਂ ਨਿਮਰਾ ਦੇ ਘਰ ਚੱਲੀ ਹਾਂ ਅਤੇ ਮਿਲ ਕੇ ਅਤੇ ਆ ਜਾਂਦੀ ਹਾਂ। ਖੈਰ ਇੱਕ ਦਿਨ ਹੋਇਆ ਹੈ ਕਿ ਉਹ ਜਨਾਬੇ ਲਈ ਗਈ ਹੈ, ਦਿਨ ਦੀ ਗਈ ਹੋਈ ਰਾਤੀ 9 ਵਜੇ ਘਰ ਮੁੜੀ ਹੈ। ਮਾਂ ਪਿਓ ਨੂੰ ਅਤੇ ਉਹਦੇ ਭਰਾ ਨੂੰ ਚਿੰਤਾ ਹੋਈ ਹੈ, ਪਰੇਸ਼ਾਨੀ ਹੋਈ ਹੈ ਕਿ ਸਵੇਰ ਦੀ ਘਰੋਂ ਨਿਕਲੀ, ਰਾਤ ਦੇ 9 ਵੱਜ ਗਏ ਨੇ, ਇਹ ਅਜੇ ਤੱਕ ਨਹੀਂ ਪਹੁੰਚੀ। ਉਹ ਰਲ ਕੇ ਬਹਿ ਕੇ ਸੋਚ ਹੀ ਰਹੇ ਸਨ ਅਤੇ ਅਰੂਜ ਜਿਹੜੀ ਉਹ ਘਰ ਵੜਦੀ ਹੈ। ਆਉਂਦਿਆਂ ਪਿਓ ਉਹਨੂੰ ਪੁੱਛਦਾ ਹੈ ਕਿ ਦੱਸ ਤੂੰ ਕਿੱਥੇ ਗਈ ਸੈਂ। ਉਹ ਬੜੀ ਮੁਤਮਿਨ ਹੋ ਕੇ ਦੱਸਦੀ ਹੈ ਕਿ ਮੈਂ ਤਾਂ ਆਪਣੀ ਸਹੇਲੀ ਨਿਮਰਾ ਦੇ ਘਰ ਸਾਂ ਅਤੇ ਉੱਥੇ ਜ਼ਰਾ ਲੇਟ ਹੋ ਗਈ, ਮੈਂ ਅੰਮਾ ਨੂੰ ਦੱਸ ਕੇ ਗਈ ਸਾਂ ਕਿ ਥੋੜ੍ਹੀ ਜਿਹੀ ਅੱਜ ਮੈਨੂੰ ਦੇਰ ਹੋ ਜਾਏਗੀ। ਪਿਓ ਜਿਹੜਾ ਉੱਠ ਕੇ ਉਹਨੂੰ 2-3 ਥੱਪੜ ਜੜਦਾ ਹੈ ਅਤੇ ਉਹ ਕਹਿੰਦਾ ਕਿ ਅੱਜ ਤੇਰਾ ਇਹ ਬਹਾਨਾ ਨਹੀਂ ਚੱਲੇਗਾ, ਮੇਰੀ ਨਿਮਰਾ ਨਾਲ ਗੱਲ ਹੋ ਗਈ, ਤੂੰ ਤਾਂ ਉਹਦੇ ਘਰ ਗਈ ਹੀ ਨਹੀਂ ਹੈ। ਖੈਰ ਮੁੰਡਾ ਜਿਹੜਾ ਹੈਗਾ ਭਰਾ ਉਹਦਾ ਅਰੂਜ ਦਾ, ਉਹ ਵੀ ਉੱਠ ਕੇ 2-4 ਉਹਨੂੰ ਲਾਉਂਦਾ ਹੈ ਅਤੇ ਉਹਨੂੰ ਪੁੱਛਦੇ ਨੇ ਕਿ ਅੱਜ ਤੂੰ ਸੱਚੀ ਕਹਾਣੀ ਅਤੇ ਸੱਚੀ ਗੱਲ ਦੱਸ, ਤੂੰ ਕਿੱਥੇ ਗਈ ਸੈਂ ਔਰ ਪਹਿਲੇ ਵੀ ਤੂੰ ਕਿੱਥੇ ਜਾਂਦੀ ਹੈ। ਨਿਮਰਾ ਦੇ ਘਰ ਤਾਂ ਤੂੰ ਜਾਂਦੀ ਹੀ ਨਹੀਂ ਹੈ। ਅਸੀਂ ਸਾਰੀ ਤਸੱਲੀ ਕਰ ਲਈਏ, ਨਿਮਰਾ ਕੋਲੋਂ ਪੁੱਛ ਲਿਆ, ਉਹਦੇ ਘਰਦਿਆਂ ਕੋਲੋਂ ਵੀ ਪੁੱਛ ਲਿਆ ਵੇ। ਅਤੇ ਅਰੂਜ ਨੂੰ ਪਤਾ ਲੱਗ ਗਿਆ ਕਿ ਹੁਣ ਕੋਈ ਵਾਹ ਨਹੀਂ ਰਹਿ ਗਈ। ਉਹਨੇ ਕਿਹਾ ਜੀ ਮੇਰੀ ਇੱਕ ਉਸਮਾਨ ਨਾਮੀ ਮੁੰਡੇ ਨਾਲ ਦੋਸਤੀ ਹੈ ਔਰ ਮੁਹੱਬਤ ਹੋ ਚੁੱਕੀ ਹੈ ਮੈਨੂੰ ਉਹਦੇ ਨਾਲ, ਮੈਂ ਉਹਦੇ ਨਾਲ ਵਿਆਹ ਕਰਨਾ ਚਾਹੁੰਦੀ ਹਾਂ, ਮੈਂ ਉਹਨੂੰ ਮਿਲਣ ਗਈ ਸਾਂ। ਖੈਰ ਮਾਂ ਪਿਓ ਦੇ ਪੈਰਾਂ ਥੱਲਿਓਂ ਜ਼ਮੀਨ ਨਿਕਲ ਗਈ। ਜਿੰਨਾ ਧੀ ਜੰਮੀ ਪਾਲੀ ਅਤੇ ਵੱਡੀ ਕੀਤੀ ਅਤੇ ਜਦੋਂ ਵੱਡੀ ਹੋ ਗਈ ਹੈ ਉਹ ਕੀ ਗੁੱਲ ਖਿਲਾਉਣ ਲੱਗ ਪਈ ਹੈ। ਖੈਰ ਉਹਨੇ ਇਹ ਕੀਤਾ, ਉਹਨੂੰ ਹੋਰ ਮਾਰਿਆ ਕੁੱਟਿਆ, ਉਹਦੇ ਕੋਲ ਮੋਬਾਈਲ ਖੋਹ ਲਿਆ ਔਰ ਉਹਦੇ ਘਰੋਂ ਬਾਹਰ ਨਿਕਲਣ 'ਤੇ ਪਾਬੰਦੀ ਲਾ ਦਿੱਤੀ। ਕੁਝ ਦਿਨ ਗੁਜ਼ਰ ਗਏ ਨੇ, ਉਸਮਾਨ ਨਾਲ ਰਾਬਤਾ ਖਤਮ ਹੋ ਚੁੱਕਿਆ ਹੈ, ਉਹਦੀ ਸਹੇਲੀ ਨਿਮਰਾ ਉਹਦੇ ਨਾਲ ਰਾਬਤਾ ਖਤਮ ਹੋ ਚੁੱਕਿਆ ਵੇ ਔਰ ਉਹ ਖਾਮੋਸ਼ੀ ਨਾਲ ਘਰ 'ਚ ਬੈਠੀ ਹੈ ਅਤੇ ਆਪਣੇ ਮਹਿਬੂਬ ਲਈ ਤੜਫ ਰਹੀ ਹੈ, ਲੇਕਿਨ ਕੋਈ ਰਾਬਤੇ ਦਾ ਜ਼ਰੀਆ ਨਹੀਂ ਰਹਿ ਗਿਆ। ਇੱਕ ਦਿਨ ਨਿਮਰਾ ਸੋਚਦੀ ਹੈ ਕਿ ਵਾਹਵਾ ਦਿਨ ਹੋ ਗਏ ਨੇ, ਉਹਦੀ ਮੈਨੂੰ ਅਰੂਜ ਦੀ ਕਾਲ ਵੀ ਨਹੀਂ ਆਈ, ਮੈਂ ਪਤਾ ਤਾਂ ਕਰਾਂ। ਨਿਮਰਾ ਉਹਦੇ ਘਰ ਆ ਜਾਂਦੀ ਹੈ। ਜਦੋਂ ਘਰ ਆ ਜਾਂਦੀ ਹੈ ਅਤੇ ਅਰੂਜ ਮੌਕਾ ਵੇਖ ਕੇ ਮਾਂ ਪਿਓ ਤੋਂ ਅੱਖ ਬਚਾ ਕੇ ਉਹਨੂੰ ਸਾਰੀ ਕਹਾਣੀ ਦੱਸ ਦਿੰਦੀ ਹੈ ਕਿ ਇਹ ਵਾਕਿਆ ਮੇਰੇ ਨਾਲ ਹੋ ਚੁੱਕਿਆ, ਮੈਂ ਉਸਮਾਨ ਨਾਲ ਮੁਹੱਬਤ ਕਰਨੀ ਆ, ਹੁਣ ਮੈਂ ਮਿਲਣ ਗਈ ਸੀ, ਬਹਾਨਾ ਤੇਰਾ ਲਾਇਆ ਸੀ, ਲੇਕਿਨ ਮੇਰੇ ਆਉਣ ਤੋਂ ਪਹਿਲੇ ਇਹਨਾਂ ਤੇਰੇ ਘਰ ਰਾਬਤਾ ਕਰ ਲਿਆ ਅਤੇ ਇਹ ਹੈ ਸੂਰਤ ਹਾਲ ਹੈ ਅਤੇ ਖੁਦਾ ਵਾਸਤੇ ਮੇਰੀ ਆਪਣੇ ਫ਼ੋਨ ਤੋਂ ਉਸਮਾਨ ਨਾਲ ਗੱਲ ਕਰਾ ਦੇ। ਨਿਮਰਾ ਮੰਨ ਜਾਂਦੀ ਹੈ। ਇਹ ਉਸਮਾਨ ਨੂੰ ਫ਼ੋਨ ਕਰਕੇ ਸਾਰਾ ਕੁਝ ਦੱਸਦੀ ਹੈ ਕਿ ਇਹ ਵਾਕਿਆ ਹੋਇਆ ਔਰ ਹੁਣ ਤੈਨੂੰ ਮਿਲਣ ਦਾ ਵੀ ਕੋਈ ਤਰੀਕਾ ਨਹੀਂ ਰਹਿ ਗਿਆ ਅਤੇ ਕੀ ਕਰਨਾ ਚਾਹੀਦਾ। ਉਸਮਾਨ ਕਹਿੰਦਾ ਤੇ ਬੜਾ ਸਿੱਧਾ ਜਿਹਾ ਕੰਮ ਹੈ, ਤਾਂ ਕੋਈ ਏਡਾ ਔਖਾ ਕੰਮ ਹੀ ਨਹੀਂ ਹੈ, ਤੂੰ ਘਰੋਂ ਨੱਸਿਆ ਮੇਰੇ ਕੋਲ ਅਤੇ ਅਸੀਂ ਚੁੱਪ ਕਰਕੇ ਵਿਆਹ ਕਰ ਲੈਂਦੇ ਹਾਂ। ਉਹ ਕਹਿੰਦੀ ਕਿ ਹਾਂ ਜ਼ਾਹਿਰ ਹੈ ਮੁਹੱਬਤ ਜਿਹੜੀ ਹੈਗੀ ਉਹ ਬੜੇ ਅਰੂਜ 'ਤੇ ਜਾ ਰਹੀ ਸੀ। ਉਹ ਕਹਿੰਦੀ ਇਹ ਗੱਲ ਠੀਕ ਹੈਗੀ ਹੈ। ਉਸੇ ਰਾਤ ਨੂੰ ਰਾਤ 3 ਵਜੇ ਅਰੂਜ ਜਿਹੜੀ ਹੈ ਆਪਣੇ ਘਰੋਂ ਨਿਕਲਦੀ ਹੈ ਅਤੇ ਉਸਮਾਨ ਦੇ ਦੱਸੇ ਹੋਏ ਟਿਕਾਣੇ 'ਤੇ ਪਹੁੰਚ ਜਾਂਦੀ ਹੈ। ਰਾਤ ਗੁਜ਼ਰਦੀ ਹੈ, ਸਵੇਰ ਹੁੰਦੀ ਹੈ ਅਤੇ ਦੋਵੇਂ ਅਦਾਲਤੇ ਪਹੁੰਚ ਜਾਂਦੇ ਨੇ। ਅਦਾਲਤ ਜਾ ਕੇ ਅਤੇ ਦੋਵੇਂ ਕੋਰਟ ਮੈਰਿਜ ਕਰ ਲੈਂਦੇ ਨੇ। ਹੁਣ ਕੋਰਟ ਮੈਰਿਜ ਕਰਨ ਤੋਂ ਬਾਅਦ ਜਦੋਂ ਅਦਾਲਤੋਂ ਬਾਹਰ ਨਿਕਲਦੇ ਨੇ ਅਤੇ ਅਰੂਜ
ਕਹਿੰਦੀ ਹੈ ਬੜੇ ਨਾਜ਼ ਨਾਲ ਕਿ ਹੁਣ ਅਸੀਂ ਮੀਆਂ ਬੀਵੀ ਬਣ ਚੁੱਕੇ ਹਾਂ ਅਤੇ ਤੂੰ ਮੈਨੂੰ ਆਪਣੇ ਘਰ ਲੈ ਚੱਲ। ਹੁਣ ਉਸਮਾਨ ਜਿਹੜਾ ਹੈਗਾ ਉਹਨੇ ਕਿਹਾ ਕਿ ਵੇਖੋ ਮੇਰੀ ਗੱਲ ਸੁਣ, ਅਸੀਂ ਮੀਆਂ ਬੀਵੀ ਤੇ ਬਣ ਚੁੱਕੇ ਹਾਂ, ਮੁਹੱਬਤ ਵੀ ਹੈ ਸਾਡੀ ਬਹੁਤ ਜ਼ਿਆਦਾ ਆਪਸ ਵਿੱਚ, ਲੇਕਿਨ ਚੂੰਕਿ ਮੈਂ ਆਪਣੇ ਘਰਦਿਆਂ ਨੂੰ ਦੱਸਿਆ ਹੀ ਨਹੀਂ, ਅਚਾਨਕ ਤੈਨੂੰ ਘਰ ਲੈ ਜਾਵਾਂਗਾ ਤੇ ਮੇਰੇ ਘਰ ਦੇ ਤੈਨੂੰ ਕਦੀ ਵੀ ਕਬੂਲ ਨਹੀਂ ਕਰਨਗੇ। ਸਾਨੂੰ ਕੁਛ ਦਿਨ ਜਿਹੜੇ ਨਾ ਉਹ ਬਾਹਰ ਗੁਜ਼ਾਰਨੇ ਪੈਣਗੇ ਤੇ ਮੈਂ ਹੌਲੀ ਹੌਲੀ ਮਾਂ ਪਿਓ ਨੂੰ ਮਨਾ ਲੈਣਾ ਵਾ ਤੇ ਫਿਰ ਅਸੀਂ ਘਰ ਟੁਰ ਜਾਵਾਂਗੇ। ਉਹਨੇ ਕਿਹਾ ਤੇ ਫਿਰ ਕਿੱਧਰ ਜਾਣਾ ਹੈ? ਉਹਨੇ ਕਿਹਾ ਨਸ਼ੇਮਨ ਵਿੱਚ ਮੇਰੀ ਇੱਕ ਭੈਣ ਰਹਿੰਦੀ ਹੈ ਜਿਹਦਾ ਨਾਂ ਹੈ ਸਭਾ, ਉਹਦੇ ਨਾਲ ਮੇਰੀ ਅੰਡਰਸਟੈਂਡਿੰਗ ਵੀ ਭੈਣ ਨਾਲ ਬੜੀ ਹੈ ਤੇ ਇੰਜ ਕਰਨੇ ਅਸੀਂ ਉਹਦੇ ਕੋਲ ਚਲੇ ਜਾਂਦੇ ਹਾਂ, ਕੁਛ ਦਿਨ ਉੱਥੇ ਰਹਿੰਦੇ ਹਾਂ, ਨਾਲ ਹੀ ਮੈਂ ਤੇ ਮੇਰੀ ਭੈਣ ਸਭਾ ਮੇਰੇ ਮਾਂ ਪਿਓ ਨੂੰ ਅਸੀਂ ਮਨਾਮ ਲਾਂਗੇ ਤੇ ਫਿਰ ਅਸੀਂ ਘਰ ਚਲੇ ਜਾਵਾਂਗੇ। ਉਹਨੇ ਕਿਹਾ ਚਲੋ ਠੀਕ ਹੈ, ਜਿੱਧਰ ਹੁਣ ਮਰਜ਼ੀ ਲੈ ਚੱਲ, ਮੈਂ ਤੇ ਹੁਣ ਤੇਰੀ ਇੱਜ਼ਤ ਆ, ਤੇਰੀ ਬੀਵੀ ਆ। ਖੈਰ ਉਹਨੂੰ ਲੈ ਕੇ ਨਸ਼ੇਮਨ ਵਿੱਚ ਆਪਣੀ ਭੈਣ ਸਭਾ ਦੇ ਘਰ ਟੁਰ ਜਾਂਦਾ ਉਸਮਾਨ। 2-4 ਦਿਨ 5 ਦਿਨ ਗੁਜ਼ਰਦੇ ਨੇ। ਉਸ ਤੋਂ ਬਾਅਦ ਕੀ ਹੁੰਦਾ ਹੈ? ਉਸ ਤੋਂ ਬਾਅਦ ਇਹ ਹੁੰਦਾ ਹੈ ਜਨਾਬ ਅਲੀ ਕਿ ਉਸਮਾਨ ਘਰੋਂ ਬਾਹਰ ਸੀ, ਸਭਾ ਉਹਨੂੰ ਬਿਠਾ ਲੈਂਦੀ ਹੈ ਰੋਜ਼ ਨੂੰ ਕੋਲ ਤੇ ਕਹਿੰਦੀ ਹੈ ਕਿ ਗੱਲ ਇਹ ਵੇ ਕਿ ਕਾਫੀ ਦਿਨ ਹੋ ਗਏ ਨੇ ਤੁਹਾਨੂੰ ਵਿਹਲਿਆਂ ਨੂੰ ਬਹਿ ਕੇ ਖਾਈ ਜਾਂਦੇ ਹੋ, ਹੁਣ ਕੁਛ ਕੰਮ ਹੀ ਕਰਨਾ ਚਾਹੀਦਾ ਹੈ। ਉਹ ਕਹਿੰਦੀ ਹੈ ਕਿ ਦੱਸੋ ਕਿਹੜਾ ਕੰਮ ਕਰਨਾ ਚਾਹੀਦਾ ਹੈ? ਉਹਨੇ ਕਿਹਾ ਕੰਮ ਬੜਾ ਸਾਫ ਸੁਥਰਾ ਹੈਗਾ, ਪੈਸਾ ਵੀ ਬੜਾ ਹੈ ਉਹਦੇ ਵਿੱਚ, ਤੇ ਉਹ ਕੰਮ ਹੈ ਜਿਸਮ ਫਰੋਸ਼ੀ ਦਾ। ਇਹ ਹੀ ਸਾਡਾ ਧੰਦਾ ਵੇ। ਅਰੂਜ ਦੇ ਪੈਰਾਂ ਥੱਲਿਓਂ ਜ਼ਮੀਨ ਨਿਕਲ ਗਈ ਕਿ ਇਹ ਕੀ ਗੱਲ ਹੋਈ। ਉਹਨੇ ਕਿਹਾ ਕਿ ਭਰਜਾਈ ਆਪਣਾ ਮੈਂ ਤੈਨੂੰ ਮੇਰੇ ਰਿਸ਼ਤੇ ਦਾ ਵੀ ਅਹਿਸਾਸ ਨਹੀਂ ਹੋ ਰਿਹਾ, ਮੈਂ ਤੇਰੇ ਭਰਾ ਦੀ ਬੀਵੀ ਹਾਂ ਔਰ ਉਹਦੀ ਮਹਿਬੂਬਾ ਵਾਂ, ਤੇ 3-4 ਦਿਨ ਅਜੇ ਹੋਏ ਨੇ, 5 ਦਿਨ ਸਾਨੂੰ ਨਿਕਾਹ ਕੀਤਿਆਂ ਨੇ, ਤੂੰ ਇਹ ਮੇਰੇ ਨਾਲ ਕਿਸ ਤਰ੍ਹਾਂ ਦੀ ਗੁਫ਼ਤਗੂ ਸ਼ੁਰੂ ਕਰ ਦਿੱਤੀ ਹੈ? ਉਸਮਾਨ ਨੂੰ ਆ ਲੈਣ ਦੇ ਘਰ, ਮੈਂ ਉਹਨੂੰ ਦੱਸਣੀ ਆ ਕਿ ਤੂੰ ਕਿਸ ਤਰ੍ਹਾਂ ਦੀ ਘਟੀਆ ਮੇਰੇ ਨਾਲ ਗੁਫ਼ਤਗੂ ਸ਼ੁਰੂ ਕਰ ਦਿੱਤੀ ਹੈ। ਮੈਂ ਇੱਕ ਸ਼ਰੀਫ ਘਰ ਦੀ ਹਾਂ, ਠੀਕ ਹੈ, ਮੈਂ ਮੁਹੱਬਤ ਦੇ ਚੱਕਰ 'ਚ ਘਰੋਂ ਨੱਸ ਆਈ ਹਾਂ, ਲੇਕਿਨ ਮੈਂ ਇੱਕ ਸ਼ਰੀਫ ਲੜਕੀ ਹਾਂ, ਮੈਂ ਇੰਝ ਦੀ ਨਹੀਂ। ਖੈਰ ਸਭਾ ਔਰ ਉਹਦਾ ਬੰਦਾ ਉਹ ਦੋਵੇਂ ਰਲ ਕੇ ਉਹਨੂੰ ਤਸ਼ੱਦਦ ਦਾ ਨਿਸ਼ਾਨਾ ਬਣਾਉਂਦੇ ਨੇ, ਉਹਨੂੰ ਮਾਰਦੇ ਕੁੱਟਦੇ ਨੇ। ਉਸ ਤੋਂ ਬਾਅਦ ਸਭਾ ਕੋਲ ਬਹਿ ਜਾਂਦੀ ਹੈ ਤਾਂ ਆਪਣੇ ਬੰਦੇ ਨੂੰ ਕਹਿੰਦੀ ਹੈ ਕਿ ਇਬਤਦਾ ਤੂੰ ਹੀ ਕਰ, ਇਹਨੂੰ ਹਾਲੀ ਤੇ ਕੱਢੀਏ ਨੇ, ਇਹਨੂੰ ਲਾਦੀ ਤੇ ਕੱਢੀਏ ਜ਼ਰਾ, ਇਹਨੂੰ ਪਤਾ ਲੱਗੇ ਕਿ ਇੱਥੇ ਹੁਣ ਕੀ ਹੋਣਾ ਹੈ ਇਹਦੇ ਨਾਲ। ਉਹ ਖੈਰ ਸਭਾ ਦਾ ਬੰਦਾ ਜਿਹੜਾ ਹੈਗਾ ਉਹ ਆਪਣੀ ਬੀਵੀ ਦੇ ਸਾਹਮਣੇ ਅਰੂਜ ਨਾਲ ਜ਼ਿਆਦਤੀ ਕਰਦਾ ਵੇ। ਜ਼ਿਆਦਤੀ ਕਰਨ ਤੋਂ ਬਾਅਦ ਅੱਗੋਂ ਦੂਸਰੇ ਦਿਨ ਉਸਮਾਨ ਜਦੋਂ ਘਰ ਆਉਂਦਾ ਹੈ ਤੇ ਉਹ ਰੋਂਦੀ ਪਿੱਟਦੀ ਉਸਮਾਨ ਨੂੰ ਦੱਸਦੀ ਹੈ ਕਿ ਇਹ ਵਾਕਿਆ ਮੇਰੇ ਨਾਲ ਤੇਰੇ ਆਉਣ ਤੋਂ ਪਹਿਲੇ ਹੋ ਚੁੱਕਿਆ ਹੈ ਤੇ ਤੇਰੀ ਭੈਣ ਨੇ ਇਹ ਘਟੀਆ ਮੇਰੇ ਨਾਲ ਗੁਫ਼ਤਗੂ ਵੀ ਕੀਤੀ ਹੈ ਔਰ ਇਹ ਘਟੀਆ ਮੇਰੇ ਨਾਲ ਕੰਮ ਕਰਾ ਚੁੱਕੀ ਹੈ ਤੇ ਮੈਂ ਇੱਥੇ ਇੱਕ ਮਿੰਟ ਵੀ ਨਹੀਂ ਰਹਿਣਾ, ਮੈਨੂੰ ਤੂੰ ਆਪਣੇ ਘਰ ਲੈ ਚੱਲ। ਉਸਮਾਨ ਕਹਿੰਦਾ ਵੇਖ ਮੇਰੀ ਗੱਲ ਸੁਣ, ਅਜੇ ਤੱਕ ਮਾਂ ਪਿਓ ਨਾਲ ਕੋਈ ਅੰਡਰਸਟੈਂਡਿੰਗ ਨਹੀਂ ਬਣੀ ਤੇ ਤੂੰ ਮੇਰੇ ਆਉਣ ਤੋਂ ਪਹਿਲੇ ਸਭਾ ਨਾਲ ਵੀ ਵਿਗਾੜ ਬੈਠੀ ਹੈ ਤੇ ਹੁਣ ਮੈਨੂੰ ਤਾਂ ਕੋਈ ਸਮਝ ਨਹੀਂ ਆ ਰਹੀ ਅਸੀਂ ਕਿਤੇ ਜਾਣਾ ਹੈ। ਤੇ ਇਹਦਾ ਹੁਣ ਬਿਹਤਰ ਹੱਲ ਇਹ ਹੀ ਹੈ ਕਿ ਚੁੱਪ ਕਰਕੇ ਇਹਨਾਂ ਦੀ ਗੱਲ ਮੰਨ ਜਾ ਤੇ ਜੋ ਇਹ ਕਹਿੰਦੇ ਨੇ ਚੁੱਪ ਕਰਕੇ ਕੀਤੀ ਜਾ, ਆਖਿਰ ਅਸਾਂ ਜ਼ਿੰਦਗੀ ਗੁਜ਼ਾਰਨੀ ਹੈ, ਪੈਸਿਆਂ ਦੀ ਤਾਂ ਜ਼ਰੂਰਤ ਸਾਨੂੰ ਹੈ ਹੀ। ਉਹਦੇ ਹੁਣ ਪੈਰਾਂ ਥੱਲਿਓਂ ਜ਼ਮੀਨ ਨਿਕਲ ਜਾਂਦੀ ਹੈ ਕਿ ਮੈਂ ਜਿਸ ਮਹਿਬੂਬ ਦੇ ਪਿੱਛੇ ਆਪਣੇ ਮਾਂ ਪਿਓ ਨੂੰ ਛੱਡਿਆ, ਇੱਕੋ ਦਾ ਇੱਕ ਮੇਰਾ ਭਰਾ, ਉਹਦੀ ਇੱਜ਼ਤ ਪੈਰਾਂ ਥੱਲੇ ਰੋਲੀ ਤੇ ਇਹਦੇ ਨਾਲ ਨੱਸ ਕੇ ਮੈਂ ਘਰੋਂ ਆ ਗਈ ਤੇ ਵਿਆਹ ਕਰ ਲਿਆ, ਇਹਦੀ ਬੀਵੀ ਬਣ ਗਈਆਂ, ਇਹਦੀ ਇੱਜ਼ਤ ਬਣ ਗਈਆਂ ਤੇ ਇਹ ਮੈਨੂੰ ਕੀ ਕਹਿਣ ਡਿਆ ਵੇ। ਜਦੋਂ ਉਹਨੇ ਪੈਰਾਂ ਥੱਲੇ ਜ਼ਮੀਨ ਨਿਕਲ ਗਈ ਹੈ ਤੇ ਉਹਨੇ ਮਜ਼ਾਮਤ ਕੀਤੀ, ਉਹਨੇ ਕਿਹਾ ਕਦੀ ਵੀ ਨਹੀਂ ਹੋ ਸਕਦਾ, ਮੈਂ ਮਰ ਜਾਵਾਂਗੀ ਲੇਕਿਨ ਇਹ ਨਹੀਂ ਕਰਾਂਗੀ। ਤੇ ਹੁਣ ਅਗਲਾ ਕਦਮ ਫਿਰ ਉਸਮਾਨ ਨੇ ਪੁੱਟਿਆ, ਉਹਨੇ ਉਹਨੂੰ ਤਸ਼ੱਦਦ ਦਾ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ। ਉਹਨੇ ਉਹਨੂੰ ਕੁੱਟਿਆ ਫਾਟਿਆ, ਕੁੱਟਣ ਫਾਟਣ ਤੋਂ ਬਾਅਦ ਮੋਬਾਈਲ ਉਹਦੇ ਕੋਲ ਖੋਹ ਲਿਆ ਤੇ ਉਹਨੂੰ ਕਿਹਾ ਕਿ ਅੱਜ ਤੋਂ ਬਾਅਦ ਤੇਰਾ ਘਰੋਂ ਬਾਹਰ ਨਿਕਲਣਾ ਬੰਦ, ਮੋਬਾਈਲ ਬੰਦ, ਰਾਬਤੇ ਖ਼ਤਮ, ਹੁਣ ਜੋ ਅਸੀਂ ਕਹਾਂਗੇ ਉਹ ਹੀ ਹੋਵੇਗਾ। ਔਰ ਉਹ ਕੰਮ ਸ਼ੁਰੂ ਹੋ ਗਿਆ, ਧੰਦਾ ਸ਼ੁਰੂ ਹੋ ਗਿਆ। ਰੋਜ਼ਾਨਾ ਇੱਕ ਨਵਾਂ ਗਾਹਕ ਆਉਂਦਾ ਤੇ ਆ ਕੇ ਆਪਣੀ ਭੁੱਖ ਮਿਟਾਉਂਦਾ ਤੇ ਟੁਰ ਜਾਂਦਾ। ਮਹੀਨੇ ਗੁਜ਼ਰ ਗਏ ਨੇ 6। ਨਸ਼ੇਮੰਦ ਦਾ ਇਲਾਕਾ ਹੈ ਔਰ ਉਹ ਆਪਣੇ ਬੰਦਾ ਜਿੱਥੇ ਉਹਨੂੰ ਲੈ ਕੇ ਗਿਆ ਸੀ ਆਪਣੇ ਭੈਣ ਦੇ ਘਰ, ਉਹਦੇ ਵਿੱਚ ਉਹ ਜ਼ਿਆਦਤੀ ਦਾ ਮੁਸਲਸਲ ਨਿਸ਼ਾਨਾ ਬਣ ਰਹੀ ਹੈ। ਉਹਨੇ ਇੱਕ ਖਤ ਲਿਖਿਆ ਆਪਣੇ ਮਾਂ ਪਿਓ ਦੇ ਨਾਂ, ਉਹਦੇ ਵਿੱਚ ਪੂਰੀ ਤਫਸੀਲ ਕੋਰਟ ਮੈਰਿਜ ਤੋਂ ਘਰੋਂ ਨੱਸਣ ਤੋਂ ਲੈ ਕੇ ਹੁਣ ਤੀਕਰ ਜੋ ਕੁਝ ਉਹਦੇ ਨਾਲ ਹੋ ਰਿਹਾ ਸੀ ਉਹ ਤਫਸੀਲ ਸਾਰੀ ਲਿਖੀ ਤੇ ਉਹਨਾਂ ਨੂੰ ਵਾਸਤੇ ਪਾਏ ਸਨ ਕਿ ਮੈਨੂੰ ਕਿਸੇ ਤਰੀਕੇ ਇੱਥੋਂ ਕੱਢੋ, ਮੇਰੇ ਨਾਲ ਬਹੁਤ ਜ਼ੁਲਮ ਹੋ ਰਿਹਾ। ਖੈਰ ਉਹ ਖਤ ਪਹੁੰਚਾਵੇ ਕੌਣ? ਜਿਹੜਾ ਗਾਹਕ ਆਉਂਦਾ ਅਰੂਜ ਉਹਦੇ ਅੱਗੇ ਰੋਂਦੀ ਪਿੱਟਦੀ ਕਿ ਮੇਰਾ ਇੱਕ ਇਹ ਕੰਮ ਕਰ ਦੇ, ਮੇਰਾ ਇਹ ਖਤ ਜਿਹੜਾ ਹੈ ਨਾ ਇਹ ਕਿਸੇ ਤਰੀਕੇ ਨਾਲ ਮੇਰੇ ਘਰਦਿਆਂ ਤੱਕ ਪਹੁੰਚਾ ਦੇ, ਤੇਰੀ ਮੈਂ ਮਮਨੂਨ ਰਵਾਂਗੀ, ਤੇਰਾ ਮੇਰੇ ਤੇ ਅਹਿਸਾਨ ਰਹੇਗਾ। ਲੇਕਿਨ ਗਾਹਕ ਇਹਨਾਂ ਚੀਜ਼ਾਂ ਨੂੰ ਕਦੋਂ ਵੇਖਦੇ ਨੇ? ਗਾਹਕ ਤੇ ਆਉਂਦੇ ਨੇ, ਪੈਸੇ ਦਿੰਦੇ ਨੇ, ਆਪਣਾ ਕੰਮ ਕੱਢਦੇ ਨੇ, ਉਸ ਤੋਂ ਬਾਅਦ ਚਲੇ ਜਾਂਦੇ ਨੇ। ਕੋਈ ਉਹਦੀ ਗੱਲ ਨਹੀਂ ਸੀ ਸੁਣ ਰਿਹਾ। 6 ਮਹੀਨੇ ਲੰਘ ਗਏ ਨੇ, 6 ਮਹੀਨੇ ਉਹ ਦੀ ਇੱਜ਼ਤ ਲੁੱਟਦੀ ਰਹੀ। ਜਦੋਂ ਦੀ ਇੱਜ਼ਤ ਲੁੱਟਦੀ ਰਹੀ, ਅੱਛਾ ਹੁਣ ਇਸ ਤੋਂ ਪਹਿਲੇ ਕੀ ਹੋਇਆ, ਜਦੋਂ ਉਹ ਘਰੋਂ ਨੱਸਦੀ ਹੈ ਨਾ ਤੇ ਜ਼ਾਹਿਰ ਘਰ ਵਾਲੇ ਨਿਕਲੇ, ਉਹਨਾਂ ਨੂੰ ਥਾਣਾ ਲੱਗਦਾ ਹੈਗਾ ਹਾਊਸਿੰਗ ਕਲੋਨੀ ਸ਼ਹੂਪੁਰਾ, ਉਹ ਉੱਥੇ ਜਾਂਦੇ ਨੇ। ਜਦੋਂ ਉੱਥੇ ਜਾਂਦੇ ਨੇ ਜਾ ਕੇ ਉਹਦੇ 'ਤੇ ਪਰਚਾ ਕਰਵਾ ਦਿੰਦੇ ਨੇ ਅਗਵਾ ਦਾ ਕਿ ਸਾਡੀ ਕੁੜੀ ਜਿਹੜੀ ਉਹ ਅਗਵਾ ਹੋ ਗਈ ਹੈ। ਜਦੋਂ ਪੁਲਿਸ ਉਹਦਾ ਪਰਚੇ ਦਾ ਪਿੱਛਾ ਕਰਦੀ ਹੈ
ਤਫਤੀਸ਼ ਕਰਦੀ ਹੈ ਤੇ ਪਤਾ ਲੱਗਦਾ ਜਨਾਬਲੀ ਉਸਮਾਨ ਨਾਮੀ ਮੁੰਡੇ ਨਾਲ ਉਹਨੇ ਤੇ ਨਿਕਾਹ ਕਰ ਲਿਆ ਹੈ। ਖੈਰ ਪੁਲਿਸ ਨੇ ਕੀ ਕੀਤਾ ਕਿ ਉਸ ਮੀਆਂ ਬੀਵੀ ਉਸਮਾਨ ਨੂੰ ਤੇ ਅਰੂਜ ਨੂੰ ਵੀ ਥਾਣੇ ਬੁਲਾ ਲਿਆ ਤੇ ਉਹਦੇ ਮਾਪਿਆਂ ਨੂੰ ਵੀ ਬੁਲਾ ਲਿਆ। ਉਹਨੇ ਮਾਪਿਆਂ ਦੇ ਸਾਹਮਣੇ ਕਿਹਾ ਕਿ ਮੈਂ ਕੋਈ ਨੱਸੀ ਆਪਣਾ ਅਗਵਾ ਨਹੀਂ ਕਿਸੇ ਮੈਨੂੰ ਕੀਤਾ, ਮੈਂ ਤੇ ਨੱਸ ਕੇ ਆਈ ਹਾਂ ਔਰ ਇਹਦੇ ਨਾਲ ਮੈਂ ਸ਼ਾਦੀ ਕਰ ਲਈ ਹੋਈ ਹੈ। ਖੈਰ ਅਗਲੇ ਦਿਨ ਜਾ ਕੇ ਉਹਨੇ ਅਦਾਲਤ 164 ਤੇ ਬਿਆਨ ਵੀ ਦੇ ਦਿੱਤੇ। ਅੱਛਾ, ਜਦੋਂ 164 ਤੇ ਬਿਆਨ ਵੀ ਦੇ ਦਿੱਤੇ ਆਪਣੇ ਬੰਦੇ ਦੇ ਹੱਕ 'ਚ ਕਿ ਮਾਪਿਆਂ ਨਾਲ ਮੇਰਾ ਕੋਈ ਤਾਲੁਕ ਨਹੀਂ, ਮੇਰਾ ਇਹ ਅੱਜ ਤੋਂ ਬਾਅਦ ਮੇਰਾ ਬੰਦਾ ਹੈ ਔਰ ਇਹ ਮੈਂ ਇਹਦੀ ਇੱਜ਼ਤ ਹਾਂ ਔਰ ਇਹ ਮੇਰੀ ਇੱਜ਼ਤ ਹੈ, ਮੈਂ ਇਹਦੇ ਨਾਲ ਹੀ ਰਹਿਣਾ ਚਾਹੁੰਦੀ ਹਾਂ। ਤੇ ਮਾਪਿਆਂ ਨੇ ਉਹਨੂੰ ਕਿਹਾ ਕਿ ਠੀਕ ਹੈ, ਅੱਜ ਤੋਂ ਬਾਅਦ ਤੂੰ ਸਾਡੇ ਵੱਲੋਂ ਮਰ ਗਈ ਤੇ ਅਸੀਂ ਤੇਰੇ ਵੱਲੋਂ ਮਰ ਗਏ। ਅੱਛਾ, ਅਰੂਜ ਨੂੰ ਹੁਣ ਨਹੀਂ ਸੀ ਪਤਾ ਕਿ ਇਹਦਾ ਇਸ ਮੁਹੱਬਤ ਦਾ, ਇਸ ਅੰਨੀ ਮੁਹੱਬਤ ਦਾ ਅੰਜਾਮ ਕੀ ਹੋਵੇਗਾ। ਖੈਰ ਇੱਕ ਦਿਨ ਇਹ ਹੁੰਦਾ ਕਿ ਇੱਕ ਗਾਹਕ ਆਉਂਦਾ, ਆਉਂਦਿਆਂ ਜਦੋਂ ਉਹ ਅੰਦਰ ਵੜਦਾ ਵੇ ਕਮਰੇ ਦੇ ਵਿੱਚ ਤੇ ਅਰੂਜ ਰੋਣਾ ਸ਼ੁਰੂ ਕਰ ਦਿੰਦੀ ਹੈ। ਜਦੋਂ ਰੋਣਾ ਸ਼ੁਰੂ ਕਰ ਦਿੰਦੀ ਹੈ ਤੇ ਉਹ ਬੰਦਾ ਬੜਾ ਆਵਾਜ਼ਾਰ ਜਿਹਾ ਹੁੰਦਾ ਹੈ ਕਿ ਬੰਦਾ ਮੈਂ ਧੰਦੇ ਵਾਲੀ ਕੋਠਿਆਂ ਦੇ ਉੱਤੇ ਲੋਕ ਆਉਂਦੇ ਨੇ ਜ਼ਹਿਰ ਮੌਜ ਮਸਤੀਆਂ ਕਰਨ ਵਾਸਤੇ, ਮੈਂ ਕਿਹੜੇ ਅਜ਼ਾਬ ਨੂੰ ਪੈ ਗਿਆ, ਕਿਸ ਕਿਸਮ ਦੀ ਕੁੜੀ ਇਹਨਾਂ ਮੈਨੂੰ ਦਿੱਤੀ ਹੈ ਜਿਹੜੀ ਰੋਣਾ ਸ਼ੁਰੂ ਹੋ ਗਈ ਹੈ। ਖੈਰ ਉਹਨੇ ਉਹਨੂੰ ਵਾਸਤੇ ਪਾ ਕੇ ਆਖਿਆ ਕਿ ਮੈਂ ਸਿਰਫ ਇੱਕ ਗੱਲ ਤੋਂ ਰੋ ਰਹੀ ਹਾਂ, ਉਹ ਮੇਰਾ ਮਸਲਾ ਹੱਲ ਕਰ ਦੇ, ਮੈਨੂੰ ਇਨਕਾਰ ਕੋਈ ਨਹੀਂ, ਮੈਂ ਤੇਰੇ ਸਾਹਮਣੇ ਆ, ਮੈਂ ਤੇਰੀ ਖਰੀਦਦਾਰ ਹਾਂ, ਇਸ ਟਾਈਮ ਹੋਈ ਪਈ ਹਾਂ ਕਿ ਤੂੰ ਮੈਨੂੰ ਖਰੀਦਿਆ ਵੇ, ਤੂੰ ਮੇਰੇ ਪੈਸੇ ਦਿੱਤੇ ਨੇ, ਆਪਣਾ ਕੰਮ ਕਰਨਾ ਚਲੇ ਜਾਣਾ, ਲੇਕਿਨ ਇੱਕ ਮੇਰਾ ਛੋਟਾ ਜਿਹਾ ਕੰਮ ਕਰ ਦੇ। ਉਹਨੇ ਕਿਹਾ ਹਾਂ ਦੱਸ ਕੀ ਕੰਮ ਹੈ ਤੇਰਾ। ਉਹਨੇ ਕਿਹਾ ਮੇਰਾ ਇੱਕ ਖੱਤ ਹੈ, ਇਹ ਖੱਤ ਦਾ ਐਡਰੈਸ ਤੈਨੂੰ ਮੈਂ ਦੇਨੀ ਹਾਂ, ਉਸ ਐਡਰੈਸ ਤੱਕ ਕਿਸੇ ਤਰੀਕੇ ਮੇਰਾ ਇੱਕ ਖੱਤ ਪਹੁੰਚਾ ਦੇ, ਮੈਂ ਤੇਰੀ ਮਮਨੂਨ ਰਵਾਂਗੀ, ਤੈਨੂੰ ਰੱਬ ਰਸੂਲ ਦਾ ਵਾਸਤਾ ਹੈ, ਤੈਨੂੰ ਤੇਰੀ ਮਾਂ ਦਾ ਵਾਸਤਾ ਹੈ, ਆਪਣੀ ਮਾਂ ਦਾ ਸਦਕਾ ਸਮਝ ਕੇ ਮੇਰਾ ਇਹ ਖੱਤ ਜਿਹੜਾ ਹੈ ਵੇ ਇਹ ਕਿਸੇ ਤਰੀਕੇ ਮੇਰੇ ਇਸ ਐਡਰੈਸ ਤੇ ਪਹੁੰਚਾ ਦੇ। ਖੈਰ ਉਸ ਬੰਦੇ ਨੇ ਆਪਣਾ ਕੰਮ ਕੀਤਾ। ਉਸ ਤੋਂ ਬਾਅਦ ਉਹਨੇ ਉਹ ਖੱਤ ਲਿਆ, ਖੱਤ ਲੈ ਕੇ ਉਹਨੂੰ ਤਰਸ ਆ ਗਿਆ ਉਹਦੇ ਉੱਤੇ ਵੀ ਇਹ ਏਡੀ ਮਜਬੂਰ ਹੈ, ਪਤਾ ਨਹੀਂ ਇਸ ਵਿਚਾਰੀ ਦਾ ਕੀ ਮਾਮਲਾ ਹੈ ਵੇ। ਬਹਰਹਾਲ ਉਹਨੇ ਉਸ ਦੱਸੇ ਹੋਏ ਐਡਰੈਸ ਤੇ ਜਾਂਦਾ ਹੈ, ਉੱਥੇ ਜਾ ਕੇ ਦਰਵਾਜ਼ਾ ਖੜਕਾਉਂਦਾ ਹੈ, ਅੱਗੋਂ ਉਹਦਾ ਪਿਓ ਬਾਹਰ ਨਿਕਲਦਾ। ਜਦੋਂ ਨਿਕਲਦਾ ਤਾਂ ਉਹ ਕਹਿੰਦਾ ਜੀ ਇਹ ਤੁਹਾਡੇ ਨਾਂ ਇੱਕ ਖੱਤ ਹੈ। ਜਦੋਂ ਵੇਖਦਾ ਹੈ ਨਾ ਤਾਂ ਉਹ ਕਹਿੰਦਾ ਕਿ ਸਾਨੂੰ ਕੋਈ ਖੱਤ ਖੁਦ ਦੀ ਜ਼ਰੂਰਤ ਨਹੀਂ। ਉਹਨੇ ਕਿਹਾ ਜੀ ਮੈਨੂੰ ਇਹਦੇ ਨਾਲ ਕੋਈ ਗਰਜ਼ ਨਹੀਂ, ਮੇਰਾ ਕੰਮ ਸੀ ਤੁਹਾਨੂੰ ਖੱਤ ਪਹੁੰਚਾਉਣਾ, ਅੱਗੋਂ ਤੁਸੀਂ ਜਾਣੋ ਤੁਹਾਡਾ ਕੰਮ ਜਾਣੇ। ਉਹਨਾਂ ਕਿਹਾ ਤੂੰ ਕੌਣ ਹੈ? ਉਹਨੇ ਕਿਹਾ ਜੀ ਮੈਨੂੰ ਛੱਡੋ, ਮੈਂ ਕੋਈ ਵੀ ਹੋਵਾਂ, ਮੇਰੇ ਜਿਵੇਂ ਇੱਕ ਡਿਊਟੀ ਲੱਗੀ ਸੀ ਵੀ ਇਹ ਖੱਤ ਪਹੁੰਚਾ ਦੇ ਇਸ ਐਡਰੈਸ ਤੇ, ਮੈਂ ਪਹੁੰਚਾ ਦਿੱਤਾ, ਖੱਤ ਪੜ੍ਹ ਲਿਓ, ਵੇਖ ਲਿਓ ਕੀ ਹੈਗਾ, ਮੈਨੂੰ ਨਹੀਂ ਪਤਾ। ਖੈਰ ਉਹ ਜਦੋਂ ਖੱਤ ਪੜ੍ਹਦੇ ਨੇ ਤੇ ਉਹਨਾਂ ਵਿਚਾਰਿਆਂ 'ਤੇ ਅਸਮਾਨ ਡਿੱਗ ਪੈਂਦਾ ਕਿ ਪਹਿਲੇ ਹੀ ਸਾਡੇ ਨਾਲ ਐਡਾ ਜ਼ੁਲਮ ਹੋ ਚੁੱਕਿਆ ਹੈ ਕਿ ਧੀ ਸਾਡੀ ਘਰੋਂ ਨੱਸ ਗਈ, ਸਾਡੀ ਇੱਜ਼ਤ ਰੁਲ ਗਈ ਰਿਸ਼ਤੇਦਾਰਾਂ 'ਚ, ਮੁਆਸ਼ਰੇ ਦੇ ਵਿੱਚ, ਲੇਕਿਨ ਹੁਣ ਇਹ ਕੀ ਹੋਣ ਡਿਆ ਵੇ ਕਿ ਉਹ ਤਾਂ ਬਕਾਇਦਾ ਕਿਸੇ ਕੋਠੇ ਤੇ ਜਾ ਕੇ ਬੈਠ ਗਈ ਹੋਈ ਹੈ, ਉਹਦੇ ਕੋਲ ਤੇ ਧੰਦਾ ਕਰਵਾਇਆ ਜਾ ਰਿਹਾ। ਖੈਰ ਉਹ ਦੁਬਾਰਾ ਥਾਣੇ ਹੁਸਨ ਕਲੋਨੀ ਜਾਂਦੇ ਨੇ, ਉਹ ਖੱਤ ਜਾ ਕੇ ਪੁਲਿਸ ਨੂੰ ਵਿਖਾਉਂਦੇ ਨੇ। ਪੁਲਿਸ ਜਿਹੜੀ ਹੈ ਪਾਰੀ ਨਫਰੀ ਨਹੀਂ, ਉੱਥੇ ਜਾ ਕੇ ਨਸ਼ੇਮਨ 'ਚ ਰੇਡ ਕਰਦੀ ਹੈ। ਜਦੋਂ ਰੇਡ ਕਰਦੀ ਹੈ ਤੇ ਅਰੂਜ ਨੂੰ ਉੱਥੋਂ ਬਰਾਮਦ ਕਰ ਲਿਆ ਜਾਂਦਾ। ਨਾ ਸਿਰਫ ਅਰੂਜ ਨੂੰ ਬਰਾਮਦ ਕੀਤਾ ਜਾਂਦਾ ਬਲਕਿ ਹੋਰ ਵੀ ਕੁੜੀਆਂ ਉੱਥੇ ਮੌਜੂਦ ਸਨ ਜਿਨ੍ਹਾਂ ਨੂੰ ਇੰਝ ਇਹਨਾਂ ਚੱਕਰਾਂ 'ਚ ਫਸਾ ਕੇ ਇਸ ਗੈਂਗ ਨੇ ਉਹਨਾਂ ਕੋਲੋਂ ਜਿਸਮ ਦਾ ਧੰਦਾ ਕਰਵਾਇਆ ਜਾ ਰਿਹਾ ਸੀ। ਉਹ ਸਾਰੀਆਂ ਕੁੜੀਆਂ ਬਰਾਮਦ ਕਰਦੇ ਨੇ। ਉਸ ਤੋਂ ਬਾਅਦ ਉਸਮਾਨ ਅਰੂਜ ਦਾ ਬੰਦਾ ਔਰ ਉਸਮਾਨ ਦੀ ਭੈਣ ਸਬਾ, ਉਹ ਦੋਵੇਂ ਗ੍ਰਿਫਤਾਰ ਹੋ ਜਾਂਦੇ ਨੇ, ਜਦਕਿ ਸਬਾ ਦਾ ਜਿਹੜਾ ਬੰਦਾ ਜਿਹਨੇ ਪਹਿਲੇ ਦਿਨ ਅਰੂਜ ਨਾਲ ਜ਼ਿਆਦਤੀ ਕੀਤੀ ਸੀ ਉਹ ਨੱਸਣ 'ਚ ਕਾਮਯਾਬ ਹੋ ਜਾਂਦਾ। ਖੈਰ ਉਹ ਲੈ ਕੇ ਉਹਨਾਂ ਨੂੰ ਥਾਣੇ ਆ ਜਾਂਦੇ ਨੇ, ਤੋ ਥਾਣੇ ਆ ਕੇ ਉਹਨਾਂ 'ਤੇ ਉਹ ਪਰਚਾ ਦੇ ਦਿੰਦੇ ਨੇ। ਸੋ ਇਹ ਇੱਕ ਮੁਨਜ਼ਮ ਗੈਂਗ ਸੀ ਸ਼ੋਹਪੁਰਾ ਦੇ ਵਿੱਚ ਜਿਹੜਾ ਇੰਜੀ ਕੁੜੀਆਂ ਨੂੰ ਪਸੰਦ ਆ। ਔਰ ਜਦੋਂ ਵੀ ਉਹਨੂੰ ਉਹ ਮਿਲਣ ਆਉਂਦਾ ਸੀ ਨਾ ਉਸਮਾਨ, ਉਹਨੇ ਇੱਕ ਚੰਗੀ ਗੱਡੀ ਰੱਖੀ ਸੀ, ਉਹਦੇ ਤੇ ਉਹਨੇ ਆਉਣਾ, ਮਾਇਆ ਵਾਲਾ ਸੂਟ ਪਾਇਆ ਆਉਣਾ। ਅਰੂਜ ਨੇ ਸਮਝਿਆ ਬੜੇ ਖਾਂਦੇ ਪੀਂਦੇ ਕਰਦਾ ਹੈ ਔਰ ਇਹਦੇ ਨਾਲ ਮੈਨੂੰ ਮੁਹੱਬਤ ਵੀ ਹੈ, ਬੜੀ ਸੁਖੀ ਰਵਾਂਗੀ, ਲੇਕਿਨ ਉਹ ਬੁਨਿਆਦੀ ਤੌਰ ਤੇ ਸਾਰਾ ਸਵਾਂਗ ਰਚਾਇਆ ਜਾਂਦਾ ਸੀ ਇਸ ਵਾਸਤੇ ਕਿ ਕੁੜੀ ਨੂੰ ਸ਼ੀਸ਼ੇ 'ਚ ਕਿਵੇਂ ਉਤਾਰਿਆ ਜਾਵੇ। ਇਹ ਗੈਂਗ ਹੋ ਜਾਂਦਾ ਹੈ ਗ੍ਰਿਫਤਾਰ। ਤੇ ਅੱਜ ਦੀ ਕਹਾਣੀ ਸੁਣਾਉਣ ਦਾ ਤੁਹਾਨੂੰ ਇਹ ਮਕਸਦ ਹੈ ਕਿ ਸਾਡੇ ਨਵੀਂ ਨਸਲ ਜਿਹੜੀ ਹੈ ਵੇ ਇਹ ਮੋਬਾਈਲਾਂ ਰਾਹੀਂ, ਸੋਸ਼ਲ ਮੀਡੀਆ ਰਾਹੀਂ ਇਹਨਾਂ ਜਾਲੀ ਮੁਹੱਬਤਾਂ ਦੇ ਚੱਕਰਾਂ ਨੂੰ ਪੈ ਜਾਂਦੀ ਹੈ, ਆਪਣੇ ਮਾਪਿਆਂ ਦੀ ਪੱਤ ਜਿਹੜੀ ਹੈ ਉਹ ਵੀ ਰੋਲਦੀ ਹੈ ਤੇ ਆਪਣੀ ਵੀ ਜ਼ਿੰਦਗੀ ਤਬਾਹ ਕਰ ਬੈਂਦੀ ਹੈ। ਕਹਾਣੀ ਸੁਣਾਉਣ ਦਾ ਸਿਰਫ ਇਹ ਮਕਸਦ ਹੈ ਵੇ ਤਾਂ ਕਿ ਹੋਰ ਬਹੁਤ ਸਾਰੇ ਲੋਕ ਇੰਜ ਦੇ ਅਜ਼ਾਬ ਤੋਂ ਬਚ ਸਕਣ। ਰੱਬ ਰਾਖਾ।